ਸੋ ਰਮਨ ਭਾਜੀ ਪਹਿਲਾਂ ਥੋੜਾ ਜਿਹਾ ਕੀ ਕੁਝ ਚੱਲ ਰਿਹਾ ਹੈ ਇਕਨੋਮੀ ਵਾਈਜ਼ ਟਰੱਕਿੰਗ 'ਚ ਉਹ ਆਪਾਂ ਡਿਸਕਸ ਕਰੀਏ। ਜੀ ਅੱਜ ਫਰੇਟ ਵੇਵਜ਼ ਨੇ ਇੱਕ ਜਿਹੜੀ ਨਿਊਜ਼ ਆ ਉਹ ਦਿੱਤੀ ਆ ਪਈ ਈਵਨ ਦੋ ਜਿਹੜਾ ਥਰਡ ਕੁਆਟਰ ਸੀ ਉਹਦੇ ਵਿੱਚ ਯੂਐਸ ਦੀ ਇਕਨੋਮੀ 'ਚ ਵਾਧਾ ਹੋਇਆ, ਪਰ ਟਰੱਕਿੰਗ ਦੇ ਵਿੱਚ ਪੂਰਾ ਬਲੱਡ ਬਾਥ ਜਾਰੀ ਆ। ਫਿਸਕਲ ਈਅਰ ਜਿਹੜਾ ਸਤੰਬਰ 30 ਨੂੰ ਐਂਡ ਹੁੰਦਾ ਹੈਗਾ, ਸਤੰਬਰ ਲਾਸਟ ਈਅਰ ਤੋਂ ਲੈ ਕੇ ਇਸ ਸਾਲ ਦੇ ਸਤੰਬਰ ਤਾਈਂ 35,000 ਯੂਐਸਏ ਦੀਆਂ ਟਰੱਕਿੰਗ ਕੰਪਨੀਆਂ ਸ਼ਟ ਡਾਊਨ ਹੋਈਆਂ ਹੈਗੀਆਂ। ਸੋ ਕਾਰਨ ਇਹੀ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ 21 22 ਦੇ ਵਿੱਚ ਜਿਹੜੀਆਂ ਆ ਟਰੱਕਿੰਗ ਕੰਪਨੀਆਂ ਖੁੱਲ ਗਈਆਂ ਸੀਗੀਆਂ। ਕਹਿੰਦੇ ਵੀ ਜਨਵਰੀ 2020 ਦੇ ਵਿੱਚ ਜੋ ਅਥਾਰਟੀਜ਼ ਜਿਹੜੀਆਂ ਸੀਗੀਆਂ ਲੋਕਾਂ ਦੀਆਂ ਮੋਸਟਲੀ 2,55,000 ਸੀਗੀਆਂ, ਰਾਈਟ ਨਾਓ 3,63,000 ਆ। ਸੋ ਮੋਸਟਲੀ ਜਿਹੜੇ ਟਰੱਕਰਸ ਆ ਇਹ 10 ਜਾਂ ਉਹਨਾਂ ਤੋਂ ਘੱਟ ਜਿਹੜੇ ਟਰੱਕਰ ਜਿਨ੍ਹਾਂ ਦੇ ਕੋਲ ਟਰੱਕ ਫਲੀਟਸ ਆ ਉਹੀ ਹੈਗੇ ਆ। ਹਜੇ ਵੀ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ, ਕਿਉਂਕਿ ਜਿਹੜੇ ਰੇਟਸ ਹੈਗੇ ਆ ਐਵਰੇਜ ਪਰ ਮਾਈਲ ਜਿਹੜਾ ਸਪੌਟ ਰੇਟ ਆ ਟਰੱਕਿੰਗ ਫਲੀਟ ਦਾ ਹੁਣ $1 ਤੇ 54 ਸੈਂਟ ਆ। ਪਿਛਲੇ ਸਾਲ ਨਾਲੋਂ 11.6% ਘੱਟ ਆ, ਤੇ ਉਹ ਤੋਂ ਪਿਛਲੇ ਸਾਲ ਨਾਲੋਂ 2021 ਨਾਲੋਂ 34.4% ਘੱਟ ਹੈਗਾ ਇਹ ਫਰੇਟ ਵੇਵ ਨੈਸ਼ਨਲ ਟਰੱਕ ਲੋਡ ਇੰਡੈਕਸ ਦੇ ਮੁਤਾਬਕ। ਪਰ ਦੂਸਰਾ ਇਹ ਆ ਵੀ ਜਿਹੜਾ ਆਪਰੇਟਿੰਗ ਕਾਸਟ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ, ਸਾਰਾ ਰੀਪੇਅਰ ਉਹਦੀਆਂ ਜਿਹੜੇ ਇੰਟਰਸਟ ਰੇਟ ਤੇ ਨਾਲ ਦੀ ਨਾਲ ਗੈਸ ਦੀਆਂ ਪ੍ਰਾਈਸਿਸ, ਸੋ ਇਹ ਬਹੁਤ ਜ਼ਿਆਦਾ ਜੋ ਆ ਹਰਟ ਕਰ ਰਿਹਾ ਹੈ। ਬਿਲਕੁਲ ਸਹੀ ਗੱਲ ਆ ਜੀ। ਜਿਹੜਾ ਆਪਣਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹ ਕਾਫੀ ਵਿਗੜੀ ਹੋਈ ਆ, ਪਰ ਡੈਫੀਨੇਟਲੀ ਉਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਾਫੀ ਮਤਲਬ ਕਿ ਪੋਜ਼ਿਟਿਵ ਵੀ ਹੈਗੀਆਂ। CRSC ਵੱਲੋਂ ਜਿਹੜੀ ਆ ਇੱਕ ਐਕੁਇਜ਼ੀਸ਼ਨ ਕੀਤੀ ਜਾ ਰਹੀ ਆ ਲਾਰਕਿਨ BCB ਟਰਾਂਸਪੋਰਟ ਦੀ। CH ਰੋਬਿਨਸਨ ਵੱਲੋਂ ਵੀਕਰ ਕੁਆਟਰ ਜਿਹੜਾ ਦੱਸਿਆ ਗਿਆ ਹੈਗਾ। ਜਿਹੜੀ ਆਪਣੀ ਕੰਪਨੀ ਬੰਦ ਹੋ ਗਈ ਸੀ ਕੌਨਵੋਏ ਦਾ ਜਿਹੜਾ ਟੈਕਨੋਲੋਜੀ ਸਟੈਕ ਹੈਗਾ ਆ ਉਹ ਫਲੈਕਸਪੋਰਟ ਨੇ ਬਾਏ ਕਰ ਲਿਆ। ਕੋਈ ਅਜੇ ਉਹਦਾ ਰੈਵਨਿਊ ਨਹੀਂ ਦੱਸਿਆ, ਉਹਦਾ ਸਾਹਮਣੇ ਦੱਸਿਆ ਕਿਹਦੇ ਲਈ ਆ। ਤੇ ਵਾਰਨਰ ਵੱਲੋਂ ਵੀ ਜਿਹੜੀਆਂ ਸਲਾਈਟਲੀ ਲਾਈਟ ਐਕਸਪੈਕਟੇਸ਼ਨ ਦੱਸੀਆਂ ਗਈਆਂ ਆ। ਕਮਿੰਸ ਜਿਹੜਾ ਇੰਡੀਅਨ ਮੈਨੂਫੈਕਚਰ ਹੈਗਾ ਉਹਨਾਂ ਦੇ ਵੱਲੋਂ ਕਾਫੀ ਵਧੀਆ ਜਿਹੜਾ ਦੱਸਿਆ ਗਿਆ ਹੈਗਾ, ਜਿਹੜਾ ਉਹਨਾਂ ਦਾ ਰੈਵਨਿਊ ਹੈਗਾ ਐਸਟੀਮੇਟਸ ਹੈਗੇ। ਸੋ ਮਿਕਸ ਜੀ ਕੰਡੀਸ਼ਨ ਹੈਗੀ ਆ ਸਾਰੇ ਪਾਸਿਓਂ, ਜਿਹਦੇ ਵਿੱਚ ਕਿ ਇਹ ਚੀਜ਼ ਇਸ ਵੇਲੇ ਦੱਸੀ ਜਾ ਰਹੀ ਹੈ ਕਿ ਜੋ ਵੀ ਕੁਛ ਹੋ ਰਿਹਾ, ਜਿੰਨਾ ਵੀ ਕੁਛ ਹੋ ਰਿਹਾ ਇਸ ਵੇਲੇ ਉਹ ਇਨਫ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਆਪਣੀ ਜਿਹੜੀ ਟਰੱਕਿੰਗ ਇਕਨੋਮੀ ਹੈਗੀ ਉਹਨੂੰ ਸਪੋਰਟ ਕਰਨ ਦੇ ਲਈ। ਡੈਫੀਨੇਟਲੀ ਜਿਹੜਾ ਕੱਲ ਦਾ ਆਪਣਾ ਇੰਟਰਸਟ ਰੇਟ ਹਾਈਕ ਹੈਗਾ ਉੱਥੇ ਆਪਾਂ ਦੇਖਿਆ ਹੈਗਾ ਕਿ 22 ਸਾਲਾਂ ਦਾ ਹਾਈਐਸਟ ਰੇਟ ਹੈਗਾ ਇਸ ਵੇਲੇ, ਔਰ ਟਰਾਈ ਕੀਤੀ ਜਾ ਰਹੀ ਆ ਕਿ ਜਿਹੜੀ ਇਨਫਲੇਸ਼ਨ ਹੈ ਕੰਟਰੋਲ ਕੀਤੀ ਜਾ ਸਕੇ। ਪਰ ਸਟਿਲ ਆਪਾਂ ਜਿੱਦਾਂ ਗੱਲ ਕੀਤੀ ਹੈ ਕਿ ਬਹੁਤ ਇਕਨੋਮੀ ਜਿਹੜੀ ਆ ਉਹ ਸਟਿਲ ਗਰੋਥ ਦੇ ਵਿੱਚ ਹੈਗੀ ਆ। ਸੋ ਐਰਕੀ ਇਹ ਚੀਜ਼ ਜ਼ਰੂਰ ਹੈਗੀ ਆ ਕਿ ਜਿਹੜੀ ਮਿਕਸ ਸਾਰਾ ਜਿਹੜੀ ਚੀਜ਼ ਹੈਗੀ ਉਹ ਬਹੁਤ ਮਿਕਸ ਰਿਐਕਸ਼ਨ ਹੈਗੇ ਆ ਇਸ ਵੇਲੇ। ਇੱਕ ਹੋਰ ਸਿਚੁਏਸ਼ਨ ਵੀ ਜਿਹੜੀ ਬਣੀ ਹੋਈ ਆ ਉਹ ਇਹ ਹੈ ਕਿ ਜਿਹੜੀ ਪੈਨਾਮਾ ਕਨਾਲ ਹੈਗੀ ਆ ਉਹਦੇ ਵਿੱਚ ਜਿਹੜੀ ਆ ਉਹਦੀ ਸਪਲਾਈ ਜਿਹੜੀ ਨੇ ਉੱਥੇ ਜਾਂ ਸਪਲਾਈ ਜਿਹੜੀ ਆ ਉਹ ਥੋੜ੍ਹੀ ਕੰਸਟ੍ਰੇਨ ਹੋਈ ਆ। ਉਹਦੇ ਕਰਕੇ ਜਿਹੜੀ ਹੌਲੀਡੇ ਸ਼ਿਪਿੰਗ ਹੈਗੀ ਆ ਉਹਦੇ ਵਿੱਚ ਵੀ ਫਰਕ ਪੈ ਸਕਦਾ, ਲੋਡ ਜਿਹੜੇ ਆ ਉਹ ਘੱਟ ਸਕਦੇ ਆ। ਸੋ ਕਈ ਚੀਜ਼ਾਂ ਜਿਹੜੀਆਂ ਕਈ ਫੈਕਟਰ ਜਿਹੜੇ ਹੈਗੇ ਆ ਉਹ ਆਪਣੇ ਹਰਟ ਕਰ ਰਹੇ ਆ। ਔਰ ਜਿਵੇਂ ਕਿ ਆਪਾਂ ਲਾਸਟ ਈਅਰ ਵੀ ਦੇਖਿਆ ਸੀ ਜਿਹੜੀ ਆਪਣੀ ਵਿੰਟਰ ਸੀਗੀ ਕਾਫੀ ਲੰਬੀ ਸੀਗੀ, ਔਰ ਕਾਫੀ ਆਪਾਂ ਜਿਹੜੀ ਆ ਬਰਸਾਤ ਜਾਂ ਸਨੋਫਾਲ ਬਹੁਤ ਜ਼ਿਆਦਾ ਹੋਈ ਸੀ। ਇਸ ਸਾਲ ਵੀ ਜਿਹੜੀ ਵਿੰਟਰ ਹੈਗੀ ਆਪਣੀ ਬੇਸਿਕਲੀ ਸਟਾਰਟ ਹੋ ਚੁੱਕੀ ਆ। ਜਿਹੜਾ ਆਪਣਾ ਈਸਟ ਕੋਸਟ ਹੈਗਾ ਉੱਤੇ ਪਹਿਲਾ ਜਿਹੜਾ ਬਿਗ ਸਟਰੋਮ ਹੈਗਾ ਆ ਸਨੋ ਸਟਰੋਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਾ ਇੱਕ ਇਸ ਸਾਲ ਬਹੁਤ ਆਪਾਂ ਨੂੰ ਕਲੋਜ਼ਲੀ ਵਾਚ ਕਰਨ ਵਾਲੀ ਗੱਲ ਹੋਊਗੀ ਕਿ ਆਪਾਂ ਸ਼ਾਇਦ ਪਹਿਲਾਂ ਇਹ ਨਹੀਂ ਸੀ ਸੋਚਿਆ ਜਾਂ ਸਮਝਿਆ ਕਿ ਜਿਹੜੀ ਵੈਦਰ ਹੈਗਾ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਆ, ਕਿਉਂਕਿ ਪ੍ਰੋਡਿਊਸ ਜਿਹੜਾ ਹੈਗਾ ਆ ਉਹਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ, ਔਰ ਖਾਸ ਕਰਕੇ ਕੈਲੀਫੋਰਨੀਆ ਜਾਂ ਵੈਸਟ ਕੋਸਟ ਜਾਂ ਮੈਕਸੀਕੋ ਵਾਲਾ। ਸੋ ਮੇਰੇ ਖਿਆਲ ਦੇ ਵਿੱਚ ਓਵਰਆਲ ਜਿਹੜਾ ਆ ਕਾਫੀ ਡਿਸਾਈਡਿੰਗ ਫੈਕਟਰ ਹੋਣਾ ਹੈ। ਔਰ ਜਿੱਦਾਂ ਤੁਸੀਂ ਦੱਸਿਆ ਕਿ ਇੰਨੀਆਂ ਕੰਪਨੀਆਂ 35,000 ਦੇ ਕਰੀਬ ਕੰਪਨੀਆਂ ਬੰਦ ਹੋਈਆਂ ਹੈਗੀਆਂ, ਕੰਪਨੀਆਂ ਖੁੱਲੀਆਂ ਵੀ ਬਹੁਤ ਜ਼ਿਆਦੀਆਂ ਸੀਗੀਆਂ, ਔਰ ਮੇਰੇ ਖਿਆਲ ਦੇ ਵਿੱਚ ਇੱਥੇ ਸ਼ਾਇਦ ਹੋ ਸਕਦਾ ਕਿ ਹੋਰ ਕੰਪਨੀਆਂ ਵੀ ਬੰਦ ਹੋਣ, ਪਰ ਇਸ ਤੋਂ ਪਹਿਲਾਂ
ਬੰਦ ਹੋਣ ਤੋਂ ਪਹਿਲਾਂ ਸ਼ਾਇਦ ਕਿ ਸਟਿਲ ਅਜੇ ਜਿਹੜਾ ਆ ਟਾਈਮ ਅਜੇ ਲੱਗ ਰਿਹਾ ਹੈਗਾ, ਔਰ ਆ ਜਿਹੜੀ ਆ ਸਾਲ ਆ ਇਹ ਬੜੀ ਡਿਸਾਈਡਿੰਗ ਫੈਕਟਰ ਹੋਊਗਾ ਇਹਦੇ ਵਿੱਚ। ਜੀ, ਸੋ ਸਰੋਤਿਓ, ਸਾਡਾ ਜਿਹੜਾ ਇਹ ਪ੍ਰੋਗਰਾਮ ਆ ਲਾਈਵ ਚੱਲ ਰਿਹਾ 9 ਵਜੇ ਤੋਂ ਲੈ ਕੇ 10 ਵਜੇ ਤਾਈਂ, ਟਰੱਕਿੰਗ ਇਸ਼ੂਜ਼ ਨੂੰ ਲੈ ਕੇ। ਕੋਈ ਵੀ ਭੈਣ ਭਰਾ ਜਿਹੜਾ ਆ ਤੁਹਾਡੇ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਹੈਗਾ, ਕਾਲ ਕਰ ਸਕਦੇ ਆ। ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਆ ਤੁਹਾਡੀ ਇੰਡਸਟਰੀ ਦੇ ਵਿੱਚ, ਜਾਂ ਕੋਈ ਤੁਹਾਡਾ ਹੋਰ ਟੈਕਨੀਕਲ ਕੁਐਸਚਨ ਹੈਗਾ, 408 272 5200 4082725200 ਤੇ ਕਾਲ ਕਰ ਸਕਦੇ ਹੋ।